ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਤੇ ਜਦੋਂ ਤੋਂ ਪੋਲੀਟੀਕਲ ਖਬਰਾਂ ਨੂੰ ਦੇਖ ਰਹੇ ਹਾਂ, ਵਾਚ ਰਹੇ ਹਾਂ, ਹਮੇਸ਼ਾ ਇਹੀ ਦੋਸ਼ ਲੱਗਦਾ ਰਿਹਾ ਵਿਰੋਧੀ ਧਿਰਾਂ ਤੇ ਕਿ ਵਿਰੋਧੀ ਧਿਰਾਂ ਸਦਨ ਨੂੰ ਨਹੀਂ ਚੱਲਣ ਦਿੰਦੀਆਂ। ਚਾਹੇ ਉਹ ਲੋਕ ਸਭਾ ਹੋਵੇ, ਚਾਹੇ ਉਹ ਰਾਜ ਸਭਾ ਹੋਵੇ, ਚਾਹੇ ਉਹ ਵਿਧਾਨ ਸਭਾ ਹੋਵੇ। ਹਮੇਸ਼ਾ ਸੱਤਾਧਾਰੀ ਪਾਰਟੀ ਇਹ ਕਹਿ ਕੇ ਨਿਕਲ ਜਾਂਦੀ ਹੈ ਭੀੜੀ ਗਲੀ ਥਾਣੀ ਕਿ ਵਿਰੋਧੀ ਧਿਰਾਂ ਸਾਡੀ ਪੇਸ਼ ਨਹੀਂ ਜਾਣ ਦਿੰਦੀਆਂ, ਅਸੀਂ ਤਾਂ ਚਾਹੁੰਦੇ ਹਾਂ ਕਿ ਮਸਲਿਆਂ ਤੇ ਚਰਚਾ ਹੋਵੇ। ਜਦ ਕਿ ਸਰਕਾਰ ਨੂੰ ਇਹ ਗੱਲ ਲੁਕੀ ਨਹੀਂ ਹੈ। ਸਰਕਾਰ ਨੂੰ ਆਪਣਾ ਰਿਪੋਰਟ ਕਾਰਡ ਪਤਾ ਹੀ ਹੁੰਦਾ ਹੈ ਕਿ ਅਸੀਂ ਕਿੱਥੇ ਖੜੇ ਹਾਂ। ਪਰ ਹੁਣ ਗੱਲ ਸੁਣਨ ਦੇ ਵਿੱਚ ਇਹ ਆ ਰਹੀ ਹੈ ਕਿ ਉਲਟੇ ਬਾਂਸ ਬਰੇਲੀ ਨੂੰ ਸੱਤਾਧਾਰੀ ਭਾਜਪਾ ਹੀ ਨਹੀਂ ਚੱਲਣ ਦੇ ਰਹੀ ਸੰਸਦ ਨੂੰ। ਬਿਲਕੁਲ ਜੀ। ਜੀ। ਭਾਰਤੀ ਸੰਸਦ ਦੇ ਦੋਵੇਂ ਸਦਨਾਂ ਦੇ ਅੰਦਰ, ਚਾਹੇ ਉਹ ਲੋਕ ਸਭਾ ਹੈ ਚਾਹੇ ਉਹ ਰਾਜ ਸਭਾ ਹੈ, ਜੀ ਜੀ, ਦੋਵਾਂ ਦੇ ਅੰਦਰ ਜੋ ਸਥਿਤੀ ਅੱਜ ਬਣੀ ਹੋਈ ਹੈ ਕਿ ਲਗਾਤਾਰ ਹਗਾਮਾ, ਲਗਾਤਾਰ ਰੋਸਾ, ਮਾਫੀ ਲਈ ਅੜ ਗਏ ਜੀ। ਰਾਹੁਲ ਗਾਂਧੀ ਮਾਫੀ ਮੰਗੂ ਤਾਂ ਹੀ ਸੰਸਦ ਚੱਲਣ ਦੇਾਂਗੇ। ਇਹ ਸਾਰਾ ਕੁਝ ਭਾਜਪਾ ਵਾਲੇ ਖੇਮੇ ਤੋਂ ਹੀ ਹੋ ਰਿਹਾ ਜੀ। ਸੋ ਸੱਤਾਧਾਰੀ ਧਿਰ ਜਿਹਨੇ ਆਪ ਕੰਮ ਕਰਨਾ ਹੁੰਦਾ, ਹਾਂ ਬਹੁਮਤ ਇੰਨਾ ਹੈਗਾ ਪ੍ਰਵੀਨ ਜੀ, ਆਖਰੀ ਇੱਕ ਦਿਨ ਦੇ ਵਿੱਚ 40-40 ਬਿੱਲ ਵੀ ਪਾਸ ਕਰਕੇ ਲੰਘ ਜਾਣਗੇ ਤਾਂ। ਹਾਂ ਜੀ। ਪਰ ਉਹ ਚਰਚਾ ਕਿੱਥੇ? ਉਹਨਾਂ ਤੇ ਸੰਸਦ ਚਰਚਾ ਕਰਨ ਲਈ ਹੈ ਬਿੱਲਾਂ ਤੇ, ਬਿਲਕੁਲ ਸਹੀ, ਨਾ ਕਿ ਬਹੁਮਤ ਦੇ ਹਵਾਲੇ ਨਾਲ ਪਾਸ ਕਰਨ ਲਈ ਕਿ ਹਾਂ ਜੀ ਪਾਸ, ਆ ਵੀ ਪਾਸ, ਆ ਵੀ ਪਾਸ। ਉਹ ਰਬੜ ਦੀਆਂ ਮੋਹਰਾਂ ਬਣਾਤੇ ਤੁਸੀਂ ਸੰਸਦ ਮੈਂਬਰ ਆਪਣੇ। ਤੇ ਆ ਹੁਣ ਸਥਿਤੀ ਸਾਫ਼ ਦਿਖਾਉਂਦੀ ਹੈ ਪ੍ਰਵੀਨ ਜੀ, ਸੈਸ਼ਨ ਦਾ ਦੂਸਰਾ ਦੌਰ ਸ਼ੁਰੂ ਹੁੰਦਾ ਹੈ। ਠੀਕ ਹੈ। ਔਰ ਉਹ 5 ਦਿਨ ਹੋ ਗਏ ਉਸ ਦੌਰ ਨੂੰ ਚੱਲਦੇ ਨੂੰ। ਸ਼ੁੱਕਰਵਾਰ ਤੱਕ ਉਹ ਚੱਲਿਆ, ਹੁਣ ਸ਼ਨੀ ਐਤਵਾਰ ਲਈ, ਸੋਮਵਾਰ ਤੱਕ ਲਈ ਸੰਸਦ ਅੱਗੇ ਪਾ ਦਿੱਤੀ ਗਈ ਆ। ਸੋ ਇਹਨਾਂ 5 ਦਿਨਾਂ ਚ ਲੋਕ ਸਭਾ ਦੇ ਵਿੱਚ ਸਿਰਫ 66 ਮਿੰਟ 5 ਦਿਨਾਂ ਦਾ ਸੈਸ਼ਨ ਜੀ, ਤੇ ਕਾਰਵਾਈ ਸਿਰਫ 66 ਮਿੰਟ ਦੀ, 1 ਘੰਟਾ 6 ਮਿੰਟ ਜੀ। ਤੇ ਇਸੇ ਤਰ੍ਹਾਂ ਰਾਜ ਸਭਾ 5 ਦਿਨ ਸਿਰਫ 123 ਮਿੰਟ ਜੀ, ਮਤਲਬ 2 ਘੰਟੇ 3 ਮਿੰਟ। ਤੇ ਭੱਤੇ ਸਭ ਤੋਂ ਪਹਿਲਾਂ ਚਾਹੀਦੇ ਆ ਇਹਨਾਂ ਨੂੰ, ਚਾਹੀਦੇ ਵਧਾ ਕੇ ਚਾਹੀਦੇ ਆ। ਗੱਡੀ ਦਾ ਤੇਲ ਵੀ ਚਾਹੀਦਾ, ਖਾਣਾ ਵੀ ਚਾਹੀਦਾ ਹੈ, ਰਹਿਣਾ ਪੀਣਾ ਵੀ ਚਾਹੀਦਾ, ਪੀਏ ਦੇ ਪੈਸੇ ਵੀ ਚਾਹੀਦੇ ਆ, ਤੇ ਉਹ ਭੱਤੇ ਪੂਰੇ ਚਾਹੀਦੇ ਆ। ਕੋਠੀਆਂ ਪਿੱਛੇ ਲੜਦੇ ਆ ਕਿ ਆਹ ਕੋਠੀ ਮੈਂ ਹੀ ਲੈਣੀ, ਆਪਣੀ ਪਸੰਦ ਦੀ ਉਂਗਲ ਰੱਖਦੇ ਆ। ਤੇ ਜਦੋਂ ਕੰਮ ਕਰਨ ਲਈ, ਜਿਹੜੇ ਕੰਮਾਂ ਲਈ ਤੁਸੀਂ ਤਨਖਾਹਾਂ ਭੱਤੇ ਲੈਂਦੇ ਹੋ, ਉਹ ਕੰਮ ਦੀ ਵਾਰੀ ਆਉਂਦੀ ਆ, ਫਿਰ ਤੁਸੀਂ ਆਪਣੇ ਲੀਡਰਾਂ ਦੇ ਢੂਹੇ ਚੜ ਕੇ ਫਿਰ ਹਗਾਮੇ ਕਰਦੇ ਹੋ। ਤੇ ਆਹ ਕੀ ਹੈ? 5 ਦਿਨਾਂ ਚ ਲੋਕ ਸਭਾ ਚ 66 ਮਿੰਟ ਸਿਰਫ ਕਾਰਵਾਈ ਹੋਈ, ਰਾਜ ਸਭਾ ਚ 123 ਮਿੰਟ ਹੋਈ। ਤੇ ਇਹ ਤੋਂ ਸਾਫ਼ ਸਮਝ ਆਉਂਦਾ ਕਿ ਕਾਰਵਾਈ ਕੋਈ ਚਲਾਉਣਾ ਹੀ ਨਹੀਂ ਚਾਹੁੰਦਾ, ਔਰ ਖਾਸ ਕਰ ਸੱਤਾਧਾਰੀ ਧਿਰ ਨਹੀਂ ਚਲਾਉਣਾ ਚਾਹੁੰਦੀ। ਅਸਲ ਚ ਕਾਰਨ ਕੀ ਹੈ ਪ੍ਰਵੀਨ ਜੀ? ਕਾਰਨ ਇਹਦੇ ਪਿੱਛੇ ਸਿੱਧਾ ਸਿੱਧਾ ਹੈਡਨਬਰਗ ਔਰ ਅਡਾਨੀ ਹੈ ਜੀ। ਅੱਛਾ। ਕਿਉਂਕਿ ਹੈਡਨਬਰਗ ਮਾਮਲੇ ਦੀ ਉਸ ਰਿਪੋਰਟ ਦੇ ਨਾਲ ਭਾਜਪਾ ਬੁਰੀ ਤਰ੍ਹਾਂ ਘਿਰ ਗਈ ਸੀ, ਨਰਿੰਦਰ ਮੋਦੀ ਬੁਰੀ ਤਰ੍ਹਾਂ ਘਿਰ ਗਏ ਸੀ, ਔਰ ਉਹਦੇ ਪਰਦੇ ਪਾਸ਼ ਹੋ ਰਹੇ ਸੀ, ਔਰ ਵਿਵਾਦਾਂ ਚ ਘਿਰ ਰਹੇ ਸੀ। ਜਵਾਬ ਦੇਣ ਦਾ ਦਬਾਅ ਬਣ ਗਿਆ ਸੀ ਕਿ ਇਹਨਾਂ ਨੂੰ ਅਚਾਨਕ ਇੱਕ ਲੱਭ ਗਿਆ ਸ਼ਗੂਫਾ ਕਿ ਅੱਛਾ ਰਾਹੁਲ ਗਾਂਧੀ ਸਾਡੇ ਖਿਲਾਫ ਬੋਲਿਆ ਆ ਜੀ। ਤੇ ਉਹ ਰਾਹੁਲ ਗਾਂਧੀ ਮਾਫੀ ਮੰਗੇ, ਇਸ ਨੂੰ ਲੈ ਕੇ ਹੁਣ ਸੱਤਾਧਾਰੀ ਸੰਸਦ ਨਹੀਂ ਚੱਲਣ ਦੇ। ਕਿਆ ਮੁੱਦਾ ਜੀ? ਹੁਣ ਰਾਹੁਲ ਗਾਂਧੀ ਮਾਫੀ ਮੰਗਣ ਨੂੰ ਲੈ ਕੇ ਤੇ ਉਧਰ ਅਡਾਨੀ ਨੂੰ ਲੈ ਕੇ ਦੋਵੇਂ ਧਿਰਾਂ ਹੁਣ ਆਮੋ ਸਾਹਮਣੇ ਨੇ। ਪਰ ਇਹ ਲੜਾਈ ਵੀ ਹੁਣ ਦੋ ਧਿਰਾਂ ਦੀ, ਸੱਤਾਧਾਰੀ ਔਰ ਵਿਰੋਧੀਆਂ ਦੀ ਨਹੀਂ ਹੈ। ਠੀਕ ਹੈ। ਇਹ ਐਨਡੀਏ, ਯੂਪੀ ਜਾਂ ਹੋਰ ਦਲਾਂ ਦੀ ਨਹੀਂ ਹੈ ਜੀ। ਇਹ ਲੜਾਈ ਵੀ ਸਿਰਫ ਭਾਜਪਾ ਤੇ ਕਾਂਗਰਸੀਆਂ ਦੀ ਬਣ ਕੇ ਰਹੇਗੀ। ਪ੍ਰਵੀਨ ਜੀ, ਤੁਸੀਂ ਹਾਲ ਦੇਖੋ ਕਿ ਭਾਜਪਾ ਦੇ ਕਾਂਗਰਸ ਦੀ ਲੜਾਈ ਦੇ ਵਿੱਚ ਦੋਵਾਂ ਦੇ ਸਾਥੀ ਚੁੱਪ ਨੇ ਹੁਣ। ਠੀਕ ਹੈ। ਭਾਜਪਾ ਨੂੰ ਕਾਂਗਰਸ ਘੇਰ ਰਹੀ ਆ, ਪਰ ਉਹਦੇ ਨਾਲ ਦੇ ਯੂਪੀਏ ਦਲ ਖੁੱਲ ਕੇ ਨਾਲ ਨਹੀਂ ਹੈਗੇ। ਅੱਛਾ। ਇਸੇ ਤਰ੍ਹਾਂ ਰਾਹੁਲ ਦੇ ਖਿਲਾਫ ਮੋਰਚਾਬੰਦੀ ਕਰ ਰਹੀ ਹੈ ਭਾਜਪਾ, ਪਰ ਐਨਡੀਏ ਦੇ ਕਿੰਨੇ ਹੀ ਦਲ, ਕਿੰਨੇ ਹੀ ਸਾਥੀ, ਉਹਨਾਂ ਦੇ ਚੁਣੇ ਹੋਏ ਸੰਸਦ ਮੈਂਬਰ ਲੋਕ ਸਭਾ, ਰਾਜ ਸਭਾ ਚ ਚੁੱਪ ਹੋ ਜਾਂਦੇ ਨੇ, ਕਿਨਾਰਾ ਕਰ ਦਿੰਦੇ ਨੇ ਕਿ ਆਪਾਂ ਕਾਹਨੂੰ ਫਰੇਮ ਚ ਆਉਣਾ ਜੀ। ਕਿਉਂਕਿ ਦੋਵਾਂ ਧਿਰਾਂ ਨੂੰ ਇਹ ਲੱਗਦਾ ਕਿ ਪਤਾ ਨਹੀਂ ਕੱਲ ਨੂੰ ਕਿਹਦੀ ਸਰਕਾਰ ਆ ਜਾਣੀ, ਆਖਰੀ ਦੌਰ ਚੱਲਦਾ, ਪਤਾ ਨਹੀਂ ਕਿਹਦੀ ਝੋਲੀ ਚ ਗਿਰਨਾ ਪੈਣਾ, ਕਿਹਦੇ ਬੈਂਚਾਂ ਤੇ ਬੈਠਣਾ ਪੈਣਾ ਜੀ। ਇਸ ਲਈ ਦੋਈ ਤਰ੍ਹਾਂ ਚੁੱਪ ਨਹੀਂ ਗਿਆ। ਬਜਟ ਸੈਸ਼ਨ ਦੇ ਦੌਰਾਨ ਮਤਲਬ ਸੰਸਦ ਦੇ ਅੰਦਰ ਤ੍ਰਿਣਮੂਲ ਕਾਂਗਰਸ ਤੇ ਸਮਾਜਵਾਦੀ ਪਾਰਟੀ, ਅੱਛਾ, ਇਹ ਆਪਣਾ ਅੱਡ ਡਪਲੀ ਵਜਾਉਣ ਲੱਗੇ। ਮਮਤਾ ਬੈਨਰਜੀ ਔਰ ਅਖਿਲੇਸ਼ ਦੀ ਮੀਟਿੰਗ ਹੋ ਲਈ। ਅਖਿਲੇਸ਼ ਹੋਰੀ ਕਲਕੱਤੇ ਪਹੁੰਚਦੇ ਨੇ। ਇਸ ਮੀਟਿੰਗ ਚ ਉਹਨਾਂ ਤੈਅ ਹੋ ਗਿਆ ਕਿ ਆਪਾਂ ਬਿਲਕੁਲ ਵੱਖਰਾ ਦਲ ਬਣਾ ਕੇ ਚੱਲੀਏ। ਉਹਦੇ ਵਿੱਚ ਹੋ ਸਕਦਾ ਬੀਜੂ ਦਲ ਵੀ ਨਾਲ ਆ ਜਾਵੇ ਇਹਨਾਂ ਦੇ। ਸੋ ਇਸ ਲਈ ਕਹਿੰਦੇ ਕਿ ਜਿਹਨੂੰ ਭਾਜਪਾ ਤੇ ਕਾਂਗਰਸ ਮਨਜ਼ੂਰ ਨਹੀਂ, ਉਹ ਸਾਡੇ ਨਾਲ ਆ ਜਾਓ। ਸੋ ਇੱਕ ਤੀਜਾ ਮੋਰਚਾ ਹੋਰ ਬਣ ਗਿਆ ਜੀ। ਪਰ ਇੱਧਰ ਜਿਹੜਾ ਹੈ ਉਹ ਗੈਰ ਭਾਜਪਾ ਵਾਲਿਆਂ ਤੇ ਗੈਰ ਕਾਂਗਰਸੀਆਂ ਨੂੰ ਇਕੱਠੇ ਕਰ ਰਹੇ ਨੇ, ਤੇ ਇੱਧਰ ਦੂਸਰੇ ਪਾਸੇ ਇਹ ਕਹਿੰਦੇ ਕਿ ਨਹੀਂ ਜੀ, ਖੇਤਰੀ ਦਲਾਂ ਨੂੰ ਮਤਲਬ ਕਿ ਇਹ ਲੱਗਦਾ ਕਿ ਕੱਲ ਨੂੰ ਪਤਾ ਨਹੀਂਗਾ ਕਿ ਕਿਹਦੀ ਸਰਕਾਰ ਆ ਜਾਵੇ, ਕਿਹਦੇ ਹੱਥ ਡੋਰ ਆ ਜਾਵੇ, ਇਸ ਲਈ ਅਸੀਂ ਕਾਹਨੂੰ ਨੁਕਸਾਨ ਕਰਨਾ, ਕਿਸੇ ਨਾ ਕਿਸੇ ਤੇ ਨਹੀਂ ਬੈਠਣਾ ਪੈਣਾ, ਇਸ ਲਈ ਆਪਾਂ ਚੁੱਪੇ ਰਹੋ। ਸੋ ਇਹ ਦੋ ਵੱਡੇ ਕਾਰਨ ਬਣੇ। ਪਰ
ਇਹਦੇ ਵਿੱਚੋਂ ਇੱਕ ਖਾਸ ਗੱਲ ਨਿਕਲੀ ਪ੍ਰਵੀਨ ਜੀ, ਠੀਕ ਹੈ, ਉਹ ਇਹ ਨਿਕਲੀ ਕਿ ਹੁਣ ਇੰਦਰਾ ਵੀ ਇਹਨਾਂ ਦੇ ਲਈ ਆਦਰਸ਼ਵਾਦੀ ਬਣ ਜਾ ਰਹੀ ਹੈ ਭਾਜਪਾ ਦੀ। ਅੱਛਾ, ਵਾਹ। ਜਿਹਨੂੰ ਭੰਡਦੇ ਰਹੇ, ਜਿਹਨੂੰ ਪਿੱਟਦੇ ਰਹੇ, ਜਿਹਨਾਂ ਨੂੰ ਰੋਂਦੇ ਰਹੇ 70 ਸਾਲਾਂ ਚ ਇਹਨਾਂ ਨੇ ਆਹ ਕੀਤਾ ਉਹ ਕੀਤਾ, ਉਸੇ ਇੰਦਰਾ ਦਾ ਇੱਕ ਮਤਲਬ ਬਿਆਨ ਲੱਭ ਰਹੇ ਨੇ ਜੀ, ਉਸੇ ਇੰਦਰਾ ਦਾ ਇੱਕ ਵਿਦੇਸ਼ੀ ਦੌਰਾ ਲੱਭ ਰਹੇ ਨੇ, ਤੇ ਉਹ ਦੌਰੇ ਦੇ ਵਿੱਚ ਦਾ ਹਵਾਲਾ ਦੇ ਕੇ ਕਹਿੰਦੇ ਜੀ ਰਾਹੁਲ ਗਾਂਧੀ ਤੋਂ ਮਾਫੀ ਮੰਗਾਉਣੀ। ਠੀਕ ਹੈ। ਅਸਲ ਚ ਕੀ ਆ ਕਿ ਇੰਦਰਾ ਗਾਂਧੀ ਇੱਕ ਵਾਰ ਜਦੋਂ ਮਤਲਬ ਐਮਰਜੈਂਸੀ ਤੋਂ ਬਾਅਦ ਹਾਰ ਜਾਂਦੀ ਆ, ਸੱਤਾ ਤੋਂ ਬਾਹਰ ਹੋ ਜਾਂਦੀ ਆ, ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਉਹ ਤੋਂ ਬਾਅਦ ਉਹ ਵਿਦੇਸ਼ ਜਾਂਦੀ ਆ ਜੀ, ਤੇ ਵਿਦੇਸ਼ੀ ਦੌਰੇ ਦੇ ਦੌਰਾਨ ਕਹਿੰਦੇ ਕਿ ਉੱਥੇ ਉਹਨੂੰ ਭਾਸ਼ਣ ਦੇਣ ਲਈ ਬੁਲਾਇਆ ਜਾਂਦਾ, ਤੇ ਜਦੋਂ ਉੱਥੇ ਉਹ ਭਾਸ਼ਣ ਦਿੰਦੀ ਆ ਤਾਂ ਕਹਿੰਦੇ ਕਿ ਉੱਥੇ ਉਹਦੇ ਪਰ ਸਵਾਲ ਆਉਂਦਾ ਕਿ ਤੁਹਾਡੇ ਦੇਸ਼ 'ਚ ਲੋਕਤੰਤਰ ਨਾਂ ਦੀ ਕੋਈ ਚੀਜ਼ ਬਚੀ ਆ ਜੀ, ਕਿ ਤੁਸੀਂ ਪ੍ਰਧਾਨ ਮੰਤਰੀ, ਤੁਹਾਡੇ ਤੇ ਆ ਕਾਰਵਾਈ ਹੋਈ। ਉਹ ਕਹਿੰਦੀ ਨਾ, ਇਹ ਸਾਡੇ ਦੇਸ਼ ਦਾ ਅੰਦਰੂਨੀ ਮਾਮਲਾ, ਇਹਨੂੰ ਮੈਂ ਬਾਹਰ ਉਜਾਗਰ ਨਹੀਂ ਕਰਨਾ, ਮੈਂ ਤੁਹਾਡੇ ਇੱਥੇ ਆ ਕੇ ਨਹੀਂ ਇਹਦੇ ਬਾਰੇ ਕੋਈ ਟਿੱਪਣੀ ਕਰਨੀ। ਠੀਕ ਹੈ। ਤੇ ਹੁਣ ਉਹਦਾ ਹਵਾਲਾ ਦੇ ਕੇ ਕਿ ਦੇਖ ਭਾਈ ਤੇਰੀ ਮਤਲਬ ਕਿ ਦਾਦੀ ਤਾਂ ਐਂ ਕਰਦੀ ਸੀ, ਉਹ ਤਾਂ ਐਂ ਆਦਰਸ਼ਵਾਦੀ ਸੀ, ਹੁਣ ਭਾਜਪਾ ਨੂੰ ਇੰਦਰਾ ਵੀ ਮਨਜ਼ੂਰ ਹੈ ਇਹਦੇ, ਤੇ ਉਹਦਾ ਹਵਾਲਾ ਦੇ ਕੇ। ਸੋ ਇਸ ਲਈ ਕੁੱਲ ਮਿਲਾ ਕੇ ਸਾਫ਼ ਹੈ ਕਿ ਭਾਜਪਾ ਕੋਲ ਦੱਸਣ ਲਈ ਕੁਝ ਨਹੀਂ, ਭਾਜਪਾ ਕੋਲ ਤਰਕ ਕੋਈ ਨਹੀਂ, ਭਾਜਪਾ ਕੋਲ ਦਲੀਲ ਕੋਈ ਨਹੀਂ, ਅਡਾਨੀ ਦੇ ਮਾਮਲੇ ਤੇ ਜਵਾਬ ਕੋਈ ਨਹੀਂ, ਹੈਡਲਬਰਗ ਰਿਪੋਰਟ ਦਾ ਤੋੜ ਕੋਈ ਨਹੀਂ। ਇਸ ਲਈ ਉਹਨੂੰ ਹੁਣ ਇੰਦਰਾ ਦੀ ਝੋਲੀ 'ਚ ਡਿੱਗਣਾ ਪੈਣਾ ਹੈ, ਇੰਦਰਾ ਦਾ ਪੱਲਾ ਫੜਨਾ ਪੈਣਾ, ਤਾਂ ਕਿ ਅਸੀਂ ਰਾਹੁਲ ਤੋਂ ਮਾਫੀ ਮੰਗਾ ਲਈਏ ਤੇ ਸੰਸਦ 'ਚ ਸਾਡੀਆਂ ਨਾਕਾਮੀਆਂ, ਸਾਡੀਆਂ ਸਰਕਾਰ ਦੀਆਂ ਗਲਤੀਆਂ ਅਸੀਂ ਬਚਾ ਲਈਏ, ਤੇ ਫਿਰ ਏਦਾਂ ਹੀ ਸੰਸਦ ਲੰਘ ਜਾਵੇ। ਤਾਂ ਹੀ ਉਹਦਾ ਨਤੀਜਾ ਕਿ 5 ਦਿਨ ਸੰਸਦ ਚੱਲੇ ਤੇ ਗੱਲ ਹੋਵੇ ਸਿਰਫ 66 ਮਿੰਟ, 5 ਦਿਨ ਰਾਜ ਸਭਾ ਦੇ ਵਿੱਚ ਸੈਸ਼ਨ ਚੱਲੇ ਤੇ ਗੱਲ ਹੋਵੇ ਸਿਰਫ 123 ਮਿੰਟ, ਮਤਲਬ ਕੁੱਲ ਮਿਲਾ ਕੇ 3 ਘੰਟੇ 9 ਮਿੰਟ ਜੀ, ਦੋਏ ਸਭਾਵਾਂ 3 ਘੰਟੇ ਮਿੰਟ ਚੱਲੀ ਕੁੱਲ, ਮਤਲਬ ਇੱਕ ਘੰਟਾ 6 ਮਿੰਟ, ਦੂਜੀ 2 ਘੰਟੇ 3 ਮਿੰਟ। ਸੋ ਇਹ ਤੋਂ ਵੱਧ ਅਫਸੋਸਜਨਕ ਦੌਰ ਹੋਰ ਕੀ ਹੋਊਗਾ ਪ੍ਰਵੀਨ ਜੀ। ਬਿਲਕੁਲ ਸਹੀ ਹੈ।